ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 21 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਕੋਲ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪ੍ਰਿਤਪਾਲ ਸਿੰਘ ਗਟਵਾਲ ਐਲਗਰੋਵ, ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਗੁਰਿੰਦਰ ਸਿੰਘ ਆਇਓਵਾ, ਜਰਨੈਲ ਸਿੰਘ ਧਾਲੀਵਾਲ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਨਿਊਯਾਰਕ ਤੋਂ ਬਹੁਤ ਮਾੜੀ ਖਬਰ ਆ ਰਹੀ ਹੈ। ਨਿਊਯਾਰਕ ਸਿਟੀ ਦੇ ਵਿੱਚ ਅੱਜ 2 ਪੁਲਿਸ ਆਫੀਸਰਸ ਨੂੰ ਗੋਲੀ ਦੇ ਨਾਲ ਮਾਰ ਦਿੱਤਾ ਗਿਆ ਹੈਗਾ। ਕਾਫੀ ਪੁਲਿਸ ਦੇ ਸੋਰਸਸ ਨੇ ਇਹ ਦੱਸਿਆ ਹੈਗਾ ਵੀ ਜਿਹੜਾ ਜਿਸ ਨੇ ਗੋਲੀਆਂ ਮਾਰੀਆਂ ਉਸ ਦੀ ਕੋਸ਼ਿਸ਼ ਤਾਂ ਹੋ ਰਹੀ ਹੈ ਉਸ ਨੂੰ ਅਰੈਸਟ ਕਰਨ ਦੀ, ਪਰ ਹਜੇ ਤੱਕ ਨਹੀਂ ਹੋਇਆ। ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਸਪੋਕਸ ਪਰਸਨ ਨੇ ਕਨਫਰਮ ਕੀਤਾ ਹੈ ਕਿ 2 ਆਫੀਸਰਸ ਨੂੰ ਸ਼ਾਟ ਕੀਤਾ ਗਿਆ 119th ਵੈਸਟ ਤੇ 135th ਸਟਰੀਟ, ਜਿਹੜੀ ਨਿਊਯਾਰਕ ਦਾ 32nd ਪ੍ਰੀਸੈਂਟ ਹੈਗਾ, ਉਸ ਏਰੀਏ ਦੇ ਵਿੱਚ। ਜੀ, ਹਾਰਲਮ ਦੇ ਨਜ਼ਦੀਕ ਜਿਹੜਾ ਨਿਊਯਾਰਕ ਸਿਟੀ ਦੇ ਵਿੱਚ ਜਿਹੜਾ ਇਲਾਕਾ ਹੈਗਾ ਆ, ਉੱਥੇ ਕਹਿੰਦੇ ਆ ਵੀ ਇਹ ਗੋਲੀਬਾਰੀ ਦੀ ਘਟਨਾ ਇਹ ਵਾਪਰੀ ਆ, ਜਿੱਥੇ 2 ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਜਿਹੜੇ ਮੁਲਾਜ਼ਮ ਆ ਉਹਨਾਂ ਦੀ ਹੱਤਿਆ ਜਿਹੜੀ ਉਹ ਕਰ ਦਿੱਤੀ ਗਈ ਆ। ਸੋ ਕਹਿੰਦੇ ਆ ਵੀ ਥੋੜ੍ਹੇ ਦਿਨਾਂ ਦੇ ਵਿੱਚ ਇਹ ਤੀਜੇ ਚੌਥੇ ਪੁਲਿਸ ਅਫਸਰ ਬਣੇ ਆ ਜਿਨ੍ਹਾਂ ਦੇ ਉੱਤੇ ਜਿਹੜੀਆਂ ਇੱਦਾਂ ਗੋਲੀਆਂ ਚਲਾਈਆਂ ਗਈਆਂ ਆ ਡਿਊਰਿੰਗ ਦਿਸ ਵੀਕ ਲਾਈਨ ਆਫ ਡਿਊਟੀ ਦੇ ਵਿੱਚ। ਪੁਲਿਸ ਡਿਪਾਰਟਮੈਂਟ ਨੇ ਜਿਹੜੀ ਇਹ ਜਾਣਕਾਰੀ ਦਿੱਤੀ ਆ। ਸੋ ਬੜੀ ਮੰਦਭਾਗੀ ਘਟਨਾ ਆ। ਇੱਦਾਂ ਦੀਆਂ ਘਟਨਾਵਾਂ ਪਹਿਲਾਂ ਵੀ ਜਿਹੜੀਆਂ ਆ ਉਹ ਕਈ ਵਾਰ ਵਾਪਰ ਚੁੱਕੀਆਂ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਬਾਈਡਨ ਪ੍ਰਸ਼ਾਸਨ ਦੇ ਦੁਆਰਾ ਫੈਡਰਲ ਮਿਨੀਮਮ ਵੇਜ ਜਿਹੜੀ ਫੈਡਰਲ ਇੰਪਲੋਈਜ਼ ਦੇ ਲਈ ਆ ਉਸ ਨੂੰ ਵਧਾ ਕੇ ਹੁਣ $15 ਜਿਹੜਾ ਉਹ ਕਰ ਦਿੱਤਾ ਗਿਆ ਹੈ। ਉਹਦਾ ਫੈਡਰਲ ਮਿਨੀਮਮ ਵੇਜ ਤਾਂ ਕਾਂਗਰਸ ਨੇ ਪਾਸ ਕਰਨੀ ਹੁੰਦੀ, ਉਹ ਤਾਂ ਨਹੀਂ ਪਾਸ ਕੀਤੀ ਗਈ, ਪਰ ਜਿੰਨੇ ਵੀ ਫੈਡਰਲ ਇੰਪਲੋਈਜ਼ ਆ, ਗਵਰਨਮੈਂਟ ਇੰਪਲੋਈਜ਼ ਆ, ਉਹਨਾਂ ਦੀ ਹੁਣ ਘੱਟੋ ਘੱਟ ਤਨਖਾਹ ਜਿਹੜੀ ਆ ਉਹ $15 ਪ੍ਰਤੀ ਘੰਟਾ ਹੋਊਗੀ। ਉੱਦਾਂ ਜੇ ਦੇਖਿਆ ਜਾਵੇ ਤਾਂ ਫੈਡਰਲ ਮਿਨੀਮਮ ਵੇਜ ਜਿਹੜੀ ਕਾਂਗਰਸ ਦੇ ਦੁਆਰਾ ਪਾਸ ਆ ਉਹ $7.5 ਪ੍ਰਤੀ ਘੰਟਾ ਹੀ ਚੱਲ ਰਹੀ ਹੈ। ਆਫਿਸ ਆਫ ਪਰਸਨਲ ਮੈਨੇਜਮੈਂਟ ਨੇ ਇਸ ਦੇ ਬਾਰੇ ਅੱਜ ਜਿਹੜੀ ਇਹ ਜਾਣਕਾਰੀ ਦਿੱਤੀ ਆ ਵੀ ਬਾਈਡਨ ਪ੍ਰਸ਼ਾਸਨ ਦੇ ਦੁਆਰਾ ਫੈਡਰਲ ਇੰਪਲੋਈਜ਼ ਦੀ ਤਨਖਾਹ $15 ਪ੍ਰਤੀ ਘੰਟਾ ਘੱਟੋ ਘੱਟ ਵਧਾ ਕੇ ਕਰ ਦਿੱਤੀ ਗਈ। ਜੀ, ਅਗਲੀ ਖਬਰ ਜਿਹੜੀ ਕੈਲੀਫੋਰਨੀਆ ਦੀ ਸੈਨੇਟਰ ਡਾਇਨ ਫਾਈਨਸਟਾਈਨ ਆ, ਉਹਨਾਂ ਦੀ ਅੱਜ ਸੈਨੇਟ ਦੇ ਵਿੱਚ ਇੱਕ ਜੁਡੀਸ਼ਰੀ ਕਮੇਟੀ ਦੀ ਜਿਹੜੀ ਹੀਅਰਿੰਗ ਹੋਈ ਸੀ, ਉਹਦੇ ਵਿੱਚ ਕਾਫੀ ਬਹਿਸ ਉਹਨਾਂ ਦੀ ਹੀ ਜਿਹੜੀ ਪਾਰਟੀ ਦੇ ਹੋਰ ਮੈਂਬਰਸ ਹੈਗੇ ਉਹਨਾਂ ਦੇ ਨਾਲ ਹੋਈ ਹੈਗੀ ਆ। ਇਹ ਜਿਹੜਾ ਮੁੱਦਾ ਆ ਉਹ ਐਪਲ, ਗੂਗਲ ਤੇ ਮੈਟਾ, ਇਹ ਜਿਹੜੀਆਂ ਕੰਪਨੀਆਂ ਟੈਕ ਕੰਪਨੀਆਂ ਕਹਿੰਦੇ ਵੀ ਉਹ ਆਪਣੇ ਹੀ ਪ੍ਰੋਡਕਟਸ ਨੂੰ ਫੇਵਰ ਕਰਦੀਆਂ ਹੈਗੀਆਂ। ਜਿਹੜੀਆਂ ਹੋਰ ਕੰਪੀਟੀਟਰਸ ਹੈਗੇ ਆ ਉਹ ਉਹਨਾਂ ਦੇ ਵਿੱਚ ਨਹੀਂ ਜਾ ਸਕਦੇ। ਸੋ ਉਸ ਨੂੰ ਲੈ ਕੇ ਇਹ ਹੀਅਰਿੰਗ ਇੱਕ ਚੱਲ ਰਹੀ ਸੀਗੀ। ਕੋਰੀ ਬੁੱਕਰ, ਮਾਰਕ ਵਾਰਨਰ, ਲਿੰਡਸੀ ਗ੍ਰਾਮ, ਜੋਸ਼ ਹਾਰਵੇ, ਇਹ ਵੀ ਇਹਨਾਂ ਨੇ ਵੀ ਵਿੱਚ ਪਾਰਟੀਸਪੇਟ ਕੀਤਾ ਜੁਡੀਸ਼ਰੀ ਕਮੇਟੀ ਦੇ ਵਿੱਚ। 16 ਦੇ ਮੁਕਾਬਲੇ 6 ਵੋਟਾਂ ਦੇ ਨਾਲ ਜਿਹੜਾ ਇਹ ਬਿੱਲ ਸੀ, ਬਿੱਲ ਦੀ ਜਿਹੜੀ ਹੀਅਰਿੰਗ ਸੀ ਉਹਦੇ ਉੱਤੇ ਡਿਸਕਸ਼ਨ ਹੋਈ। ਡਾਇਨ ਫਾਈਨਸਟਾਈਨ ਨੇ $23,335 ਫੇਸਬੁੱਕ ਤੋਂ, $22,920 ਐਮਾਜ਼ੋਨ ਤੋਂ 2018 ਦੀ ਜਦੋਂ ਇਲੈਕਸ਼ਨ ਹੋਈ ਸੀ ਉਸ ਟਾਈਮ ਦੇ ਉੱਤੇ ਉਹਨਾਂ ਤੋਂ ਲਏ ਸੀ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਅੱਜ ਖੁਦ ਗਵਰਨਰ ਗੈਵਨ ਨਿਊਸਮ ਆ, ਉਹਨਾਂ ਨੇ ਜਿਹੜਾ ਮੰਨਿਆ ਵੀ ਜਿਹੜੀਆਂ ਲਾਸ ਐਂਜਲਸ ਦੇ ਵਿੱਚ ਟ੍ਰੇਨ ਦੀਆਂ ਰੋਬਰੀਜ਼ ਹੋ ਰਹੀਆਂ ਆ, ਜਿੱਥੇ ਲੁੱਟ ਖੋਹ ਚੱਲ ਰਹੀ ਆ,
ਉਹ ਥਰਡ ਵਰਲਡ ਕੰਟਰੀ ਸਾਈਟ ਵਾਂਗੂ ਨਜ਼ਰ ਆਉਂਦੀ ਹੈਗੀ ਆ। ਸੋ ਹੁਣ ਇਸ ਨੂੰ ਲੈ ਕੇ ਗਵਰਨਰ ਨਿਊਸਮ ਜਿਹੜੇ ਆ ਉਹ ਕੀ ਕਰ ਸਕਦੇ ਆ, ਕੀ ਕਰਨਗੇ, ਉਹ ਵੱਡੀ ਜਿਹੜੀ ਸਵਾਲ ਹੋਊਗੀ। ਕਹਿੰਦੇ ਵੀ ਉਹਨਾਂ ਨੇ ਉਸ ਇਲਾਕੇ ਨੂੰ ਵਿਜ਼ਿਟ ਵੀ ਜਿਹੜਾ ਉਹ ਕੀਤਾ, ਜਿੱਥੇ ਹਜ਼ਾਰਾਂ ਹੀ ਜਿਹੜੇ ਪੈਕੇਜਸ ਆ ਮਾਲ ਗੱਡੀ ਦੇ ਜ਼ਰੀਏ ਜਾ ਰਹੇ ਸੀ, ਨੂੰ ਉਹਨਾਂ ਦੇ ਜਿਹੜੇ ਕੰਟੇਨਰ ਆ ਉਹਨਾਂ ਨੂੰ ਖੋਲ ਕੇ ਉਹ 'ਚੋਂ ਜਿਹੜੀ ਆ ਉਹ ਚੋਰੀ ਕੀਤੀ ਗਈ ਸੀ। ਸੋ ਉਹਨਾਂ ਨੇ ਕਿਹਾ ਵੀ ਲੁਕਡ ਲਾਈਕ ਏ ਥਰਡ ਵਰਲਡ ਕੰਟਰੀ। ਇਸ ਤੋਂ ਪਹਿਲਾਂ ਵੀ ਅਜਿਹੇ ਜਿਹੜੇ ਸ਼ਬਦ ਆ ਇਸ ਚੋਰੀ ਦੇ ਘਟਨਾ ਵਾਲੀ ਥਾਂ ਦੇ ਲਈ ਵਰਤੇ ਜਾ ਚੁੱਕੇ ਹੈਗੇ ਨੇ। ਸੋ ਉੱਥੇ ਕਲੀਨ ਅਪ ਕਰਨ ਦੇ ਲਈ ਖੁਦ ਜਿਹੜੇ ਉਹ ਅੱਜ ਗਵਰਨਰ ਜਿਹੜੇ ਉਹ ਪਹੁੰਚੇ ਹੋਏ ਸੀ। ਸੋ ਕੀ ਕਰ ਰਹੇ ਨੇ ਇਸ ਥਰਡ ਵਰਲਡ ਕੰਟਰੀ ਵਰਗੀ ਸਥਿਤੀ ਨੂੰ, ਕੈਲੀਫੋਰਨੀਆ ਨੂੰ ਉਸ ਦੇ ਵਿੱਚੋਂ ਕੱਢਣ ਦੇ ਲਈ, ਇਹ ਵੱਡੇ ਜਿਹੜੀਆਂ ਇਹਨਾਂ ਦੇ ਲਈ ਚੁਣੌਤੀਆਂ ਹੈ। ਤੇ ਜਿੱਦਾਂ ਜੋਸ਼ੀ ਜੀ ਕਿਹਾ ਆ ਵੀ ਇਹਨਾਂ ਦੀ ਜਦੋਂ ਰੀ-ਇਲੈਕਸ਼ਨ ਦਾ ਮੌਕਾ ਜਦੋਂ ਆਉਣਾ ਆ, ਇਹ ਜਿਹੜੇ ਸਵਾਲ ਆ ਉਹ ਇਹਨਾਂ ਦੇ ਸਿਰ ਦੇ ਉੱਤੇ ਤਲਵਾਰ ਵਾਂਗੂ ਜਿਹੜੇ ਉਹ ਮੰਡਰਾਉਂਦੇ ਰਹਿਣੇ ਹੈਗੇ ਨੇ। ਸੋ ਦੇਖੋ ਅੱਗੇ ਕੀ ਬਣਦਾ। ਚਾਹੇ ਇਹਨਾਂ ਨੇ ਕੋਈ ਜਿਹੜੀਆਂ ਆਲਰੇਡੀ ਸਿਕਿਉਰਿਟੀ ਵਧਾਉਣ ਦੇ ਲਈ ਬਹੁਤ ਸਾਰੀਆਂ ਜਿਹੜੀਆਂ ਲੋਕਲ ਕਹਿ ਸਕਦੇ ਹਾਂ ਵੀ ਪੁਲਿਸ ਦੇ ਲਈ ਤੇ ਇਹੋ ਜਿਹੀਆਂ ਇੰਸਟੀਟਿਊਸ਼ਨ ਦੇ ਲਈ ਬਜਟ ਦੇ ਵਿੱਚ ਜ਼ਰੂਰ ਮਿਲੀਅਨਸ ਆਫ ਡਾਲਰ ਰੱਖੇ ਆ, ਉਦੋਂ ਤੱਕ ਕੀ ਬਣੂਗਾ, ਇਹ ਜਿਹੜੇ ਵੱਡੇ ਸਵਾਲ ਹੈਗੇ ਆ। ਜੇ ਉੱਦਾਂ ਜ਼ਿਕਰ ਕਰਦੇ ਜਾਈਏ ਹਰਜੋਤ ਸਿੰਘ ਜੀ, ਹੁਣ ਤੱਕ ਜਿਹੜਾ ਆ ਅਮਰੀਕਾ ਦੇ ਵਿੱਚ ਕਿੰਨੇ ਹੀ ਬਿਲੀਅਨ ਡਾਲਰ ਐਵਰੀ ਈਅਰ ਜਿਹੜੇ ਪੁਲਿਸ ਡਿਪਾਰਟਮੈਂਟਸ ਦੇ ਵੱਲ ਨੂੰ ਜਿਹੜੇ ਉਹ ਜਾਂਦੇ ਹੈਗੇ ਆ। ਕਹਿੰਦੇ ਵੀ ਇੱਕ ਅਨੁਮਾਨ ਦੇ ਤਹਿਤ 700 ਮਿਲੀਅਨ ਡਾਲਰ ਜਿਹੜਾ ਆ ਉਹ ਬਣ ਜਾਂਦਾ ਆ ਪ੍ਰਤੀ ਮਹੀਨੇ ਦਾ, ਜਿਹੜਾ ਓਵਰਆਲ ਪੁਲਿਸ ਦੇ ਉੱਤੇ ਖਰਚਿਆ ਜਾਂਦਾ ਆ। ਜੀ ਬਿਲਕੁਲ, ਬਹੁਤ ਜ਼ਿਆਦਾ ਮੈਸਅਪ ਉੱਥੇ ਹੋਈ ਸੀ ਤੇ ਖੁਦ ਗਵਰਨਰ ਸਾਹਿਬ ਆਪਣੀ ਟਾਈ ਟੂਈ ਲਾ ਕੇ ਉਹਨਾਂ ਨੇ ਆਪ ਵੀ ਸਫਾਈ ਦੇ ਵਿੱਚ ਮਦਦ ਕੀਤੀ ਆ। ਤੇ ਕਿਉਂਕਿ ਵਿਰੋਧ ਪੂਰਾ ਹੋ ਰਿਹਾ ਨੈਸ਼ਨਲ ਲੈਵਲ ਦੇ ਉੱਤੇ ਵੀ ਦੇਖੋ ਕਿੰਨੀ ਇੱਥੇ ਜਿਹੜੀ ਆ ਲੁੱਟਮਾਰ ਹੋ ਰਹੀ ਆ, ਕਿੰਨਾ ਮੈਸਅਪ ਆ ਤੇ ਕ੍ਰਾਈਮ ਬਹੁਤ ਜ਼ਿਆਦਾ ਵੱਧ ਗਿਆ ਹੈਗਾ। ਕੈਲੀਫੋਰਨੀਆ ਇੱਕ ਤਰ੍ਹਾਂ ਨਾਲ ਮਿਸ ਸਟੇਟ ਬਣਦੀ ਜਾ ਰਹੀ ਹੈਗੀ ਆ। ਅਗਲੀ ਖਬਰ ਕੈਲੀਫੋਰਨੀਆ ਸਟੇਟ ਤੋਂ ਆ ਰਹੀ ਆ। ਸਿੰਗਲ ਪੇਅਰ ਹੈਲਥ ਕੇਅਰ ਜਿਹੜਾ ਬਿੱਲ ਆ ਇੱਥੋਂ ਐਸ਼ ਕਾਲਰਾ ਸੈਨੋਜ਼ੇ ਦੇ ਹੈਗੇ ਆ ਅਸੈਂਬਲੀਮੈਨ, ਉਹ ਲੈ ਕੇ ਆਏ ਹੈਗੇ ਆ। ਸੋ ਉਹਨਾਂ ਨੇ ਪਹਿਲਾ ਹਰਡਲ ਪਾਸ ਕਰ ਲਿਆ ਹੈਗਾ। ਹੁਣ ਇਹ ਬਿੱਲ ਅਸੈਂਬਲੀ ਦੇ ਕੋਲ ਜਾਊਗਾ। ਸੋ ਅਸੈਂਬਲੀ ਨੇ 31 ਜਨਵਰੀ ਤੋਂ ਪਹਿਲਾਂ ਪਹਿਲਾਂ ਇਹਦੇ ਉੱਤੇ ਵੋਟ ਪਾਣੀ ਆ। ਜਦੋਂ ਤੋਂ ਹੀ ਕਰੋਨਾ ਸ਼ੁਰੂ ਹੋਇਆ ਉਹ ਤੋਂ ਬਾਅਦ ਮੈਡੀਕਲ ਫॉर ਆਲ ਵਾਲਾ ਰੌਲਾ ਇਹ ਬਹੁਤ ਜ਼ਿਆਦਾ ਚੱਲਿਆ ਹੋਇਆ। ਸੋ ਕੁਛ ਸਟੇਟਾਂ ਨੇ ਆਲਰੇਡੀ ਇਹਦੇ ਵੱਲ ਅੱਗੇ ਚੱਲ ਰਹੇ ਆ, ਇਹਨੂੰ ਪਾਸ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਪਰ ਕੈਲੀਫੋਰਨੀਆ ਸਭ ਤੋਂ ਜ਼ਿਆਦਾ ਲੀਡ ਲੈ ਰਹੀ ਹੈਗੀ ਆ। ਸੋ ਜੇ ਇਹ ਕੈਲੀਫੋਰਨੀਆ ਦੇ ਵਿੱਚ ਪਾਸ ਹੁੰਦਾ ਆ ਤੇ ਕਹਿੰਦੇ ਵੀ ਕੈਲੀਫੋਰਨੀਆ ਨੂੰ ਇਹ 314 ਬਿਲੀਅਨ ਤੋਂ ਲੈ ਕੇ 391 ਬਿਲੀਅਨ ਡਾਲਰ ਐਨੂਅਲੀ ਕੋਸਟ ਕਰੂਗਾ। ਸੋ ਜੇ ਇਹ ਬਿੱਲ ਪਾਸ ਹੋ ਜਾਂਦਾ ਇਹਦੇ ਨਾਲ ਜਿਹੜੇ ਕਾਫੀ ਰਿਚ ਲੋਕ ਹੈਗੇ ਉਹਨਾਂ ਦੇ ਉੱਤੇ ਵੀ ਟੈਕਸ ਲੱਗੂਗਾ, ਕੰਪਨੀਆਂ ਨੂੰ ਵੀ ਕਾਫੀ ਟੈਕਸ ਦੇਣਾ ਪਊਗਾ। ਪਰ ਹਰ ਇੱਕ ਬੰਦਾ ਚਾਹੇ ਉਹ ਕੰਮ ਕਰਦਾ ਨਹੀਂ ਕਰਦਾ, ਲੀਗਲ ਆ ਜਿੱਦਾਂ ਵੀ, ਉਹਨਾਂ ਨੂੰ ਹਰ ਇੱਕ ਨੂੰ ਮੈਡੀਕਲ ਜਿਹੜਾ ਆ ਹੈਲਥ ਇੰਸ਼ੋਰੈਂਸ ਉਹ ਫ੍ਰੀ ਮਿਲੂਗੀ। ਪਰ ਇੰਨੇ ਪੈਸੇ ਜਿਹੜੇ ਇਕੱਠੇ ਕਰਨੇ ਆ ਉਹ ਇੱਕ ਵੱਡਾ ਕੁਐਸਚਨ ਹੈਗਾ ਆ। ਬਹੁਤ ਸਾਰੀਆਂ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ, ਡਾਕਟਰਸ, ਹੌਸਪੀਟਲਸ, ਉਹ ਸਾਰੇ ਇਹਦੇ ਅਗੇਂਸਟ ਹੈਗੇ ਆ। ਅਗਲੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਦੇ ਨਜ਼ਦੀਕੀ ਉਹਨਾਂ ਦੇ ਪਰਸਨਲ ਲਾਇਰ ਰਹੇ ਜਿਹੜੇ ਰੂਡੀ ਗੁਲਿਆਨੀ ਦੇ ਬਾਰੇ ਹੁਣ ਨਵੀਆਂ ਜਿਹੜੀਆਂ ਚੀਜ਼ਾਂ ਸਾਹਮਣੇ ਆ ਰਹੀਆਂ। ਕਹਿੰਦੇ ਵੀ 7 ਸੂਬਿਆਂ ਦੇ ਵਿੱਚ ਇਹਨਾਂ ਨੇ ਨਕਲੀ ਇਲੈਕਟਰਲ ਪਲਾਟ ਜਿਹੜੇ ਆ ਉਸ ਦੀ ਦੇਖ-ਰੇਖ ਕੀਤੀ, ਜਿੱਥੇ ਟਰੰਪ ਹੁਣੀ ਜਿਹੜੇ ਉਹ ਹਾਰ ਗਏ ਸੀਗੇ, ਵੀ ਉੱਥੇ ਇਹ ਜਿਹੜਾ ਆ ਭੰਬਲ ਭੂਸਾ ਪਾਇਆ ਜਾਵੇ ਵੀ ਉੱਥੇ ਹਾਰੇ ਨਹੀਂ ਸੀਗੇ। ਸੋ ਜਿਹੜੇ ਟਰੰਪ ਕੈਂਪੇਨ ਅਫੀਸ਼ੀਅਲਸ ਨੂੰ ਕਹਿੰਦੇ ਆ ਰੂਡੀ ਗੁਲਿਆਨੀ ਹੀ ਲੀਡ ਕਰ ਰਹੇ ਸੀ। ਇਹ ਸਾਰੇ ਮਾਮਲੇ ਦੇ ਵਿੱਚ ਪਹਿਲਾਂ ਕਈ ਚੀਜ਼ਾਂ ਜਿਹੜੀਆਂ ਉਸ ਦੇ ਖੁਲਾਸੇ ਹੋ ਚੁੱਕੇ ਆ, ਤੇ ਬਾਅਦ ਦੇ ਵਿੱਚ ਆਪਾਂ ਦੇਖਿਆ ਵੀ ਇਸ ਝੂਠ ਨੂੰ ਵਧਾਉਂਦੇ ਵਧਾਉਂਦੇ ਇੱਥੋਂ ਤੱਕ ਵੱਧ ਗਿਆ ਵੀ ਹਿੰਸਾ ਜਿਹੜੀ ਆ ਉਹ 6 ਜਨਵਰੀ ਨੂੰ ਦੇਖੀ ਗਈ। ਉਧਰ ਸੁਪਰੀਮ ਕੋਰਟ ਨੇ ਕੁਝ ਦਿਨ ਪਹਿਲਾਂ ਜਿਹੜੇ ਪ੍ਰੈਜ਼ੀਡੈਂਸ਼ੀਅਲ ਰੈਕਰਡਸ ਆ 6 ਜਨਵਰੀ ਵਾਲੇ, ਉਹਨਾਂ ਨੂੰ 6 ਜਨਵਰੀ ਵਾਲੀ ਜਿਹੜੀ ਕਮੇਟੀ ਜਾਂਚ ਕਰ ਰਹੀ ਆ ਉਹਨਾਂ ਦੇ ਹਵਾਲੇ ਕਰਨ ਦੇ ਆਦੇਸ਼ ਦਿੱਤੇ ਸੀਗੇ। ਸੋ ਅੱਜ ਕਹਿੰਦੇ ਵੀ ਉਹ ਦਸਤਾਵੇਜ਼ 6 ਜਨਵਰੀ ਵਾਲੀ ਜਿਹੜੀ ਕਮੇਟੀ ਦੇ ਕੋਲ ਪਹੁੰਚ ਗਏ ਨੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇਸ ਦੇ ਬਾਬਤ ਉਹ ਜਾਣਕਾਰੀਆਂ ਦਿੰਦੇ ਆ, ਇਹ ਦੇਖਣਾ ਹੋਊਗਾ। ਉਧਰ ਉਸੇ ਸੰਬੰਧ ਦੇ ਵਿੱਚ ਉਹਨਾਂ ਦੀ ਕੁੜੀ
ਇਵੈਂਕਾ ਟਰੰਪ ਨੂੰ ਉਹਨਾਂ ਨੇ ਵੋਲੰਟੀਅਰ ਟੈਸਟੀਫਾਈ ਕਰਨ ਦੇ ਲਈ ਵੀ ਆਖਿਆ ਵੀ ਆ ਕੇ ਜਿਹੜੇ ਕੁਝ ਸਵਾਲਾਂ ਦੇ ਜਿਹੜੇ ਉਹ ਜਵਾਬ ਦੇਣ, ਪਰ ਹਾਲ ਦੀ ਘੜੀ ਟਰੰਪ ਪਰਿਵਾਰ ਚੋਂ ਜਾਂ ਉਹਨਾਂ ਦੇ ਨਜ਼ਦੀਕੀਆਂ ਚੋਂ ਕੋਈ ਵੀ ਇਸ ਕਮੇਟੀ ਦੇ ਸਾਹਮਣੇ ਪੇਸ਼ ਹੋਣ ਤੋਂ ਇਨਕਾਰੀ ਆ। ਜੀ। ਨੈਸ਼ਨਲ ਵੈਦਰ ਸਰਵਿਸ ਦੇ ਮੁਤਾਬਕ ਅੱਜ ਕੈਲੀਫੋਰਨੀਆ ਦੇ ਵਿੱਚ, ਖਾਸ ਕਰਕੇ ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਬਹੁਤ ਤੇਜ਼ ਹਵਾਵਾਂ ਚੱਲ ਰਹੀਆਂ ਹੈਗੀਆਂ। ਸੋ ਨੈਸ਼ਨਲ ਵੈਦਰ ਸਰਵਿਸ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਆ ਵੀ ਜਿਹੜੇ ਵੀ ਲੋਕ ਡਰਾਈਵ ਕਰ ਰਹੇ ਆ ਬੜੇ ਧਿਆਨ ਨਾਲ ਚੱਲੋ, ਕਿਉਂਕਿ ਹਵਾ ਬਹੁਤ ਤੇਜ਼ ਚੱਲ ਰਹੀ ਆ। ਬਹੁਤ ਸਾਰੇ ਜਿਹੜੇ ਟਰੀਜ਼ ਆ ਉਹਨਾਂ ਦੀਆਂ ਬ੍ਰਾਂਚਿਸ ਟੁੱਟ ਵੀ ਰਹੀਆਂ, ਪਾਵਰ ਵੀ ਆਊਟੇਜ ਹੋਊਗੀ, ਆਊਟਡੋਰ ਰੀਕ੍ਰੀਏਸ਼ਨ ਇੰਪੈਕਟ ਹੋਊਗਾ, ਅਤੇ ਜਦੋਂ ਤੁਸੀਂ ਡਰਾਈਵ ਕਰ ਰਹੇ ਆ ਉਹ ਕੰਡੀਸ਼ਨ ਦੇ ਉੱਤੇ ਵੀ ਅਸਰ ਹੋਊਗਾ। ਆਪਾਂ ਦੇਖਦੇ ਹਾਂ ਵੀ ਬਹੁਤ ਅੱਜ ਹਵਾ ਕੈਲੀਫੋਰਨੀਆ ਦੇ ਵਿੱਚ, ਬੇ ਏਰੀਏ ਦੇ ਵਿੱਚ ਤਾਂ ਬਹੁਤ ਤੇਜ਼ ਚੱਲ ਰਹੀ ਹੈਗੀ ਆ। ਜੀ। ਰੂਡੀ ਗੁਲਿਆਨੀ ਤੇ ਮਾਈਕਲ ਫਲਿਨ ਨੂੰ ਯੂਨੀਵਰਸਿਟੀ ਆਫ ਰੋਡ ਆਈਲੈਂਡ ਆ ਉਹਨਾਂ ਨੇ ਆਨਰੇਰੀ ਡਿਗਰੀਜ਼ ਜਿਹੜੀਆਂ ਆ ਉਹ ਦਿੱਤੀਆਂ ਸੀ। ਅੱਜ ਇਸ ਯੂਨੀਵਰਸਿਟੀ ਨੇ ਇਹਨਾਂ ਦੋਨਾਂ ਦੇ ਕੋਲੋਂ ਹੀ ਇਹ ਜਿਹੜੀਆਂ ਆਨਰੇਰੀ ਡਿਗਰੀਜ਼ ਆ ਉਹ ਵਾਪਸ ਲੈ ਲਈਆਂ ਆ। ਅੱਜ ਸਕੂਲ ਨੇ ਇਹ ਅਨਾਉਂਸ ਕੀਤਾ ਹੈ। ਉਹਨਾਂ ਦੇ ਬੋਰਡ ਆਫ ਟਰਸਟੀਜ਼ ਤੇ ਪ੍ਰੈਜ਼ੀਡੈਂਟ ਨੇ ਇਸ ਮੋਸ਼ਨ ਨੂੰ ਪ੍ਰਵਾਨਗੀ ਜਿਹੜੀ ਉਹ ਦਿੱਤੀ, ਜਿਹੜੀ ਯੂਨੀਵਰਸਿਟੀ ਆਫ ਰੋਡ ਆਈਲੈਂਡ ਦੇ ਆਨਰੇਰੀ ਡਿਗਰੀ ਕਮੇਟੀ ਦੇ ਦੁਆਰਾ ਕੀਤੀ ਗਈ ਸੀ। ਉਹਨਾਂ ਨੇ ਕਿਹਾ ਵੀ ਸਾਡੀ ਜਿਹੜੀ ਯੂਨੀਵਰਸਿਟੀ ਆ ਉਹਨਾਂ ਦੀਆਂ ਵੈਲਿਊਜ਼ ਜਿਹੜੀਆਂ ਉਹ ਉੱਚੀਆਂ ਨੇ, ਤੇ ਜਿੱਦਾਂ ਦੇ ਕੰਮਾਂ ਦੇ ਵਿੱਚ ਇਹ ਦੋਨੋਂ ਹੀ ਜਾਣੇ ਸਾਹਮਣੇ ਆਏ ਆ ਉਸ ਦੇ ਨਾਲ ਸਾਡੀ ਕਹਿ ਲਓ ਵੀ ਯੂਨੀਵਰਸਿਟੀ ਦੀ ਛਵੀ ਆ ਉਹ ਖਰਾਬ ਹੋਣ ਦਾ ਖਤਰਾ ਆ। ਸੋ ਇਸ ਕਰਕੇ ਉਹਨਾਂ ਨੂੰ ਦਿੱਤੀਆਂ ਗਈਆਂ ਆਨਰੇਰੀ ਡਿਗਰੀਜ਼ ਆ ਉਹਨਾਂ ਨੇ ਵਾਪਸ ਲੈ ਲਈਆਂ। ਜੀ। ਕੈਲੀਫੋਰਨੀਆ ਦੀ ਈਡੀਡੀ ਡਿਪਾਰਟਮੈਂਟ, ਜਿਹੜੀ ਅਨਪਲੋਇਮੈਂਟ ਵਾਲੀ ਡਿਪਾਰਟਮੈਂਟ ਆ, ਉਹ ਹੁਣ ਕਾਫੀ ਤੇਜ਼ ਹੋਈ ਆ ਲੋਕਾਂ ਨੂੰ ਅਰੈਸਟ ਕਰਨ ਦੇ ਵਿੱਚ। ਪਿਛਲੇ ਦਿਨਾਂ 'ਚ ਇੱਕ ਬੀਬੀ ਨੂੰ ਅਰੈਸਟ ਕੀਤਾ ਸੀ ਜਿਸ ਨੇ ਮਿਲੀਅਨਸ ਆਫ ਡਾਲਰ ਦੇ ਜਿਹੜੇ ਕਲੇਮ ਆ ਉਹ ਲਏ ਸੀ ਲੋਕਾਂ ਤੋਂ। ਅਤੇ ਅੱਜ ਇਹ ਖਬਰ ਆ ਰਹੀ ਆ ਵੀ ਨਿਊ ਜਰਸੀ ਦੇ ਵਿੱਚ ਇੱਕ 40 ਸਾਲਾਂ ਦਾ ਏਰਕ ਮਾਈਕਲ ਜੈਕਲਿਸ ਉਸ ਨੂੰ ਅਰੈਸਟ ਕੀਤਾ ਹੈਗਾ। ਉਸ ਨੇ ਕਹਿੰਦੇ ਪਈ ਕਾਫੀ ਵੱਡੀ ਗਿਣਤੀ ਦੇ ਵਿੱਚ 78 ਦੇ ਕਰੀਬ ਫਰੋਜੂਲੈਂਟ ਅਨਪਲੋਇਮੈਂਟ ਇੰਸ਼ੋਰੈਂਸ ਕਲੇਮ ਫਾਈਲ ਕੀਤੇ ਵੱਖ-ਵੱਖ ਲੋਕਾਂ ਦੇ ਨਾਮ ਦੇ ਥੱਲੇ, ਅਤੇ ਪੈਸੇ ਉਹ ਆਪ ਕਲੈਕਟ ਕਰਦਾ ਰਿਹਾ। ਅਤੇ ਅਕਤੂਬਰ 2021 'ਚ ਤੋਂ ਲੈ ਕੇ ਉਸਨੇ ਲਗਭਗ 1 ਸਾਲ ਇਹ ਸਾਰੇ ਲੋਕਾਂ ਦੇ ਫੇਕ ਆਈਡੀਆਂ ਯੂਜ਼ ਕਰਕੇ ਉਹਨਾਂ ਦੇ ਨਾਮ ਦੇ ਉੱਤੇ ਅਨਪਲੋਇਮੈਂਟ ਇਕੱਠੀ ਕੀਤੀ, ਅਤੇ ਜੇ ਉਹ ਕਨਵਿਕਟ ਹੋ ਗਿਆ ਤੇ ਉਸ ਨੂੰ 20 ਸਾਲਾਂ ਦੀ ਸਜ਼ਾ ਤੇ 2.5 ਲੱਖ ਦਾ ਫਾਈਨ ਹੋਊਗਾ। ਜੀ। ਹਰਜੋਤ ਸਿੰਘ ਜੀ, ਜਿਹੜੀ ਆਪਾਂ ਸਵੇਰੇ ਖਬਰ ਕੀਤੀ ਸੀ ਵੀ ਐਲ ਗਰੋਵ ਦੇ ਵਿੱਚ ਰੋਂਗ ਵੇ ਡਰਾਈਵਰ ਇੱਕ ਪੁਲਿਸ ਅਫਸਰ ਦੀ ਗੱਡੀ ਦੇ ਵਿੱਚ ਜਾ ਵੱਜਾ ਸੀਗਾ। ਮਾੜੀ ਖਬਰ ਇਹ ਆ ਰਹੀ ਆ ਵੀ ਉਸ ਪੁਲਿਸ ਅਫਸਰ ਦੀ ਇਸ ਹਾਦਸੇ ਦੇ ਕਰਕੇ ਮੌਤ ਹੋ ਗਈ ਹੈਗੀ ਆ। ਉੱਥੋਂ ਦੇ ਜਿਹੜੇ ਪੁਲਿਸ ਚੀਫ ਟਿਮੋਥੀ ਐਲਬਰਾਈਟ ਉਹਨਾਂ ਨੇ ਜਾਣਕਾਰੀ ਜਿਹੜੀ ਦਿੱਤੀ ਆ। ਇਸ ਮਾਮਲੇ ਦੇ ਵਿੱਚ 31 ਸਾਲਾ ਜਿਹੜਾ ਉਹ ਰੋਂਗ ਵੇ ਡਰਾਈਵਰ ਸੀਗਾ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਆ। ਉਸ ਦੇ ਉੱਤੇ DUI ਦਾ ਸਸਪੀਸ਼ਨ ਕੀਤਾ ਹੈ। ਕਹਿੰਦੇ ਵੀ ਜਿਹੜਾ ਅਫਸਰ ਸੀ ਜਿਸ ਦਾ ਨਾਮ ਟਾਈ ਲੈਨਹਾਨ ਦੱਸਿਆ ਜਾਂਦਾ ਆ, ਉਹ ਮੋਟਰਸਾਈਕਲ ਰਾਈਡ ਕਰ ਰਹੇ ਸੀ ਕੰਮ ਨੂੰ ਜੋ ਜਾ ਰਹੇ ਸੀ, ਜਦੋਂ ਰੋਂਗ ਵੇ ਡਰਾਈਵਰ ਨੇ ਉਸ ਦੇ ਵਿੱਚ ਆਪਣੀ ਗੱਡੀ ਜਾ ਮਾਰੀ। 6 ਸਾਲ ਤੋਂ ਉਹ ਉੱਥੇ ਪੁਲਿਸ ਫੋਰਸ ਦੇ ਨਾਲ ਕੰਮ ਕਰ ਰਹੇ ਸੀ। ਇਹ US 에ਅਰ ਫੋਰਸ ਵੈਟਰਨ ਵੀ ਸੀਗੇ ਤੇ ਉਹਨਾਂ ਨੇ ਆਪਣੇ ਲਾ ਇਨਫੋਰਸਮੈਂਟ ਕਰੀਅਰ ਸਿਟਰਸ ਹਾਈਟ ਪੁਲਿਸ ਡਿਪਾਰਟਮੈਂਟ ਦੇ ਨਾਲ ਸ਼ੁਰੂ ਜਿਹੜਾ ਉਹ ਕੀਤਾ ਸੀਗਾ। ਇਹ ਸੋ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਆ। ਕੁਝ ਸਮਾਂ ਪਹਿਲਾਂ ਹਰਜੋਤ ਸਿੰਘ ਜੀ ਇੱਕ ਹੋਰ ਹਾਦਸੇ ਦੇ ਵਿੱਚ ਇੱਕ ਆਪਣਾ ਪੰਜਾਬੀ ਮੁੰਡਾ ਪੁਲਿਸ ਵਾਲਾ ਜਿਹੜਾ ਆ ਉਸ ਦੀ ਵੀ ਮੌਤ ਜਿਹੜੀ ਉਹ ਹੋ ਗਈ ਸੀ। ਉਸ ਦੇ ਵਿੱਚ ਤਾਂ ਜਿਹੜਾ ਗੱਡੀ ਚਾਲਕ ਉਹ ਵੀ ਮੁੰਡਾ ਪੰਜਾਬੀ ਸੀ, ਉਸ ਦੇ ਵਿੱਚ ਉਹ ਦੋਨੋਂ ਜਾਣੇ ਵਿਚਾਰੇ ਚੜ੍ਹਾਈ ਕਰ ਗਏ ਸੀ। ਜੀ। ਇਸੇ ਤਰ੍ਹਾਂ ਫ੍ਰਿਜ਼ਨੋ ਤੋਂ ਖਬਰ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਕੱਲ੍ਹ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਦੱਸਿਆ ਵੀ ਹਾਈਵੇ 41 ਦੇ ਉੱਤੇ ਇੱਕ ਕ੍ਰੈਸ਼ ਹੋਇਆ ਜਿਹਦੇ ਨਾਲ ਇੱਕ ਜਾਣੇ ਦੀ ਮੌਕੇ 'ਤੇ ਮੌਤ ਹੋ ਗਈ ਅਤੇ 4 ਜਾਣੇ ਜਿਹੜੇ ਉਹ ਫੱਟੜ ਵੀ ਹੋਏ ਹੈਗੇ ਆ। ਇਹ ਹਾਈਵੇ 41 'ਤੇ ਹੋਇਆ ਫ੍ਰਿਜ਼ਨੋ ਦੇ ਲਾਗੇ, ਕਿਉਂਕਿ ਫੌਗ ਅੱਜ ਕੱਲ੍ਹ ਬਹੁਤ ਜ਼ਿਆਦਾ ਹੁੰਦੀ ਆ ਅਤੇ ਵਿਜ਼ੀਬਿਲਟੀ ਜਿਹੜੀ ਆ ਬਹੁਤ ਲਿਮਟਡ ਹੈਗੀ ਆ। ਜੀ। ਸੋ ਬਿਲਕੁਲ ਇਹ ਇੱਕ ਜ਼ਰੂਰ ਖਤਰਾ ਜਿਹੜਾ ਉਹ ਬਣਿਆ ਰਿਹਾ ਆ। ਕੈਲੀਫੋਰਨੀਆ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਿੱਦਾਂ ਹਰਜੋਤ ਸਿੰਘ ਜੀ ਬੇ ਏਰੀਏ 'ਚ ਤੇਜ਼ ਹਵਾਵਾਂ, ਕਈ ਥਾਵਾਂ ਦੇ ਉੱਤੇ ਸੋਹਣਾ ਦਿਨ ਵੀ ਲੱਗਾ ਆ। ਅੱਜ ਇਸ ਇਲਾਕੇ ਦੇ ਵਿੱਚ ਧੁੰਦ ਤੇ ਨਾਲ-ਨਾਲ ਜਿਹੜੀ ਉਹ ਠੰਡ ਥੋੜ੍ਹੀ ਜਿਹੜੀ ਉਹ ਜ਼ਿਆਦਾ ਰਹੀ। ਮੌਸਮ ਬਹੁਤ ਜ਼ਿਆਦਾ
ਫਰਕ ਹੈਗੇ ਆ। ਸੋ ਜਿਨ੍ਹਾਂ ਨੇ ਵੀ ਹੁਣ ਵੀਕਐਂਡ ਦੇ ਉੱਤੇ ਕਿਸੇ ਨੇ ਘੁੰਮਣ ਫਿਰਨ ਜਾਣਾ ਆ, ਪਰਹੇਜ਼ ਜਿਹੜਾ ਉਹ ਕਰਿਓ ਜੇ ਤੁਹਾਨੂੰ ਧੁੰਦ ਦੇ ਵਿੱਚ ਜਿਹੜਾ ਉਹ ਟਰੈਵਲ ਕਰਨਾ ਪਵੇ। ਧੁੰਦ ਵੀ ਜਦੋਂ ਪੈਂਦੀ ਹੈ ਤਾਂ ਫਿਰ ਖਾਸੀ ਸੰਘਣੀ ਧੁੰਦ ਜਿਹੜੀ ਉਹ ਹੁੰਦੀ ਹੈ, ਜਿਸ ਕਰਕੇ ਕਈ ਐਕਸੀਡੈਂਟ ਹੋਣ ਦਾ ਖਤਰਾ ਜਿਹੜਾ ਉਹ ਰਹਿੰਦਾ ਆ। ਕੈਲੀਫੋਰਨੀਆ ਦੀ ਜੋਬਲੈਸ ਜਿਹੜੀ ਰੇਟ ਆ ਉਹ 0.5% ਪੁਆਇੰਟ ਕਹਿੰਦੇ ਆ ਉਹ ਘਟੀ ਆ ਤੇ ਹੁਣ 6.5% ਦੇ ਉੱਤੇ ਆ ਖੜੀ ਆ। ਸੋ ਮੁਲਕ ਦੀ ਸਭ ਤੋਂ ਵੱਧ ਪਾਪੂਲੇਸ਼ਨ ਵਾਲੀ ਸੂਬੇ ਦੇ ਵਿੱਚ 50,700 ਨਾਨ ਫਾਰਮ ਜੌਬਸ ਜਿਹੜੀਆਂ ਆ ਦਸੰਬਰ ਮਹੀਨੇ ਦੇ ਵਿੱਚ ਐਡ ਕੀਤੀਆਂ ਗਈਆਂ ਆ। ਮੁਲਕ ਦੇ ਵਿੱਚ 1,99,000 ਦੀ ਜਿਹੜੀ ਜੌਬ ਗਰੋਥ ਦੇ ਵਿੱਚੋਂ 50,700 ਜਿਹੜੀਆਂ ਆ ਉਹ ਕੈਲੀਫੋਰਨੀਆ ਦੇ ਵਿੱਚ ਆਈਆਂ ਆ। ਸੂਬੇ ਦੇ ਆંકੜਿਆਂ ਦੇ ਮੁਤਾਬਕ ਉਹ ਕਹਿ ਰਹੇ ਆ ਵੀ 2.7 ਮਿਲੀਅਨ ਜੌਬਸ ਜਿਹੜੀਆਂ ਅੱਜ ਤੋਂ 2 ਸਾਲ ਪਹਿਲਾਂ ਲੂਜ਼ ਹੋਈਆਂ ਸੀ, ਉਹਨਾਂ ਦੇ ਵਿੱਚੋਂ 72% ਜੌਬਸ ਮੁੜ ਦੁਬਾਰਾ ਜਿਹੜੀਆਂ ਆ ਉਹ ਭਰ ਦਿੱਤੀਆਂ ਗਈਆਂ ਨੇ, ਰੀਗੇਨ ਜਿਹੜੀਆਂ ਉਹ ਹੋ ਚੁੱਕੀਆਂ ਨੇ। ਸੋ ਸਪ੍ਰਿੰਗ ਆਫ ਮਾਰਚ 16 ਸੀਗਾ ਹਰਜੋਤ ਸਿੰਘ ਜੀ, ਆਈ ਥਿੰਕ 2020 ਦਾ ਉਹ ਦਿਨ ਜਦੋਂ ਸਭ ਤੋਂ ਪਹਿਲਾਂ ਕੋਵਿਡ ਦੇ ਕਰਕੇ ਜਿਹੜੇ ਆ ਉਹ ਸਟੇ ਐਟ ਹੋਮ ਆਰਡਰ ਜਿਹੜੇ ਲਗਾਏ ਗਏ ਸੀਗੇ। ਸੋ ਹੁਣ ਓਮੀਕਰੋਨ ਦਾ ਵੀ ਇੰਪੈਕਟ ਇਸ ਟਾਈਮ ਪੂਰਾ ਜਿਹੜਾ ਉਹ ਚੱਲ ਰਿਹਾ ਆ। ਬਹੁਤ ਸਾਰੀਆਂ ਫਲਾਈਟਸ ਕੈਂਸਲ ਜਿਹੜੀਆਂ ਆਪਾਂ ਦੇਖਦੇ ਆ ਵੀ ਹੋਈਆਂ ਆ। ਕਈ EMPLOYEES ਮੁੜ ਕੇ ਕੰਮ ਸ਼ੁਰੂ ਕਰ ਹੀ ਰਹੇ ਸੀ ਜਾਣਾ, ਤੇ ਫਿਰ ਕਈ ਥਾਵਾਂ ਦੇ ਉੱਤੇ ਕੰਪਨੀਆਂ ਦੇ ਦੁਆਰਾ ਉਹਨਾਂ ਨੂੰ ਘਰੋਂ ਕੰਮ ਕਰਨ ਦੇ ਲਈ ਕਿਹਾ ਗਿਆ ਹੈਗਾ। ਚਲੋ ਇੱਕ ਚੰਗੀ ਖਬਰ ਆਪਾਂ ਥੋੜੀ ਜਿਹੀ ਕਹਿ ਸਕਦੇ ਹਾਂ ਵੀ ਜੌਬਸ ਜਿਹੜੀਆਂ ਮੁੜ ਵਾਪਸ ਜਿਹੜੀਆਂ ਆ ਰਹੀਆਂ ਆ। 9.5% ਸੀਗੀ 1 ਸਾਲ ਪਹਿਲਾਂ ਜਿਹੜੀ ਜੌਬਲੈਸ ਰੇਟ, ਜਿਹੜੀ ਹੁਣ ਘਟ ਕੇ 6.5% ਦੇ ਉੱਤੇ ਪਹੁੰਚ ਗਈ ਆ। ਜੀ, ਸੋ ਬਿਲਕੁਲ 3,56,000 ਲੋਕਾਂ ਨੇ ਅਨਪਲਾਇਮੈਂਟ ਇੰਸ਼ੋਰੈਂਸ ਲਈ ਸੀ ਦਸੰਬਰ ਦੇ ਵੀਕ ਦੇ ਵਿੱਚ, ਜਿਹੜੀ ਹੁਣ ਉਹ ਨਵੰਬਰ 'ਚ 4,35,000 ਸੀ। ਸੋ ਕਾਫੀ ਘਟੀ ਹੈਗੀ ਆ, ਜਿਹੜੀ ਕਿ 1 ਮਿਲੀਅਨ 1 ਸਾਲ ਪਹਿਲਾਂ ਸੀ। 49,000 ਇਨੀਸ਼ੀਅਲ ਕਲੇਮ ਫਾਈਲ ਕੀਤੇ ਗਏ ਸੀ, ਜਿਹੜੇ ਕਿ ਡਾਊਨ ਹੈਗੇ 3600 ਨਵੰਬਰ ਦੇ ਮਹੀਨੇ ਨਾਲੋਂ। ਕਲੂਸਾ ਤੇ ਇੰਪੀਰੀਅਲ ਕਾਉਂਟੀਜ਼ ਦੇ ਵਿੱਚ ਡਬਲ ਡਿਜਿਟ ਜੌਬਲੈਸ ਰੇਟ ਹੈਗਾ, ਵਰਸਟ ਆ ਪੂਰੇ ਸਟੇਟ ਦੇ ਵਿੱਚ। ਪਰ ਸੈਨ ਫਰਾਂਸਿਸਕੋ, ਬੇ ਏਰੀਆ ਕਾਉਂਟੀਜ਼ ਦੇ ਵਿੱਚ, ਮਰੀਨ, ਸੈਨ ਮਟੇਓ ਤੇ ਸੈਂਟਾ ਕਲਾਰਾ ਦੇ ਵਿੱਚ ਲੋਐਸਟ ਰੇਟ 3% ਤੋਂ ਥੱਲੇ ਹੈਗਾ ਜੌਬ ਦਾ। ਸੋ ਇੱਥੇ ਜੌਬਸ ਬਹੁਤ ਹੈਗੀਆਂ। ਅਗਲੀ ਖਬਰ ਆ ਰਹੀ ਹੈ ਕੈਲੀਫੋਰਨੀਆ ਤੋਂ। ਕੈਲੀਫੋਰਨੀਆ ਦੇ ਵਿੱਚ ਇੱਕ ਬੰਦੇ ਨੂੰ ਜਿਹੜੀ ਸਜ਼ਾ ਸੁਣਾਈ ਗਈ ਆ, ਕਹਿੰਦੇ ਵੀ ਉਸ ਨੇ 1,50,000 ਵਰਥ ਆਫ ਸਕਲੈਂਟਸ ਇਹ ਪਾਰਕਸ ਦੇ ਵਿੱਚ ਇਹਨੂੰ ਡੁੱਡ ਲਿਆ ਵੀ ਕਹਿੰਦੇ ਹੈਗੇ ਆ। ਛੋਟੇ ਛੋਟੇ ਟਰੀਜ਼ ਹੁੰਦੇ ਆ, ਪਲਾਂਟਸ ਹੁੰਦੇ ਆ। ਇਹਦਾ ਮੈਂ ਪੰਜਾਬੀ ਸ਼ਬਦ ਨਹੀਂ ਲੱਭ ਸਕਿਆ ਇਹਨੂੰ ਵੀ ਪੰਜਾਬੀ 'ਚ ਕੀ ਕਹਿੰਦੇ ਆ। ਤੇ ਇਹ ਕਹਿੰਦੇ ਵੀ ਏਸ਼ੀਅਨ ਲੋਕ ਇਹਨਾਂ ਨੂੰ ਬਹੁਤ ਪਸੰਦ ਕਰਦੇ ਆ। ਸੋ ਉਹ ਕੈਲੀਫੋਰਨੀਆ ਦੇ ਪਾਰਕਾਂ ਵਿੱਚੋਂ ਜਿਹੜੇ ਸੋਹਣੇ ਫੁੱਲ ਲਾਏ ਹੁੰਦੇ ਆ, ਸੋਹਣੇ ਪਲਾਂਟ ਲਾਏ, ਉਹਨਾਂ ਨੂੰ ਚੋਰੀ ਕਰਦਾ ਸੀ। ਸਾਊਥ ਕੋਰੀਅਨ ਮੂਲ ਦਾ ਬੰਦਾ, 46 ਸਾਲਾਂ ਦਾ, ਜਿਸ ਦਾ ਨਾਮ ਉਹਨਾਂ ਨੇ ਕਿਮ ਦੱਸਿਆ ਹੈ। ਤੇ ਕਹਿੰਦੇ ਵੀ ਇੱਥੋਂ ਚੋਰੀ ਕਰਕੇ ਕੋਸ਼ਿਸ਼ ਕਰਦਾ ਸੀ ਵੀ ਜਿਹੜਾ ਸਾਊਥ ਕੋਰੀਆ ਉੱਥੇ ਨੂੰ ਵਾਪਸ ਜਿਹੜੇ ਉਹ ਭੇਜੇ ਜਾਣ, ਕਿਉਂਕਿ ਉੱਥੇ ਉਹਨਾਂ ਦੀ ਜਿਹੜੀ ਡਿਮਾਂਡ ਬਹੁਤ ਹੈਗੀ ਆ। 2018 ਦੇ ਵਿੱਚ ਉਸਨੇ 2 ਹੋਰ ਬੰਦਿਆਂ ਨਾਲ ਰਲ ਕੇ ਡੀ ਮਾਰਟਨ ਸਟੇਟ ਬੀਚ, ਕਲਾਮਟ ਦੇ ਵਿੱਚ, ਤੇ ਡੈਲ ਨੋਰਟੇ ਕੋਸਟ, ਰੈਡਵੁੱਡ ਸਟੇਟ ਪਾਰਕ ਤੇ ਰਸ਼ੀਅਨ ਗਲਚ ਸਟੇਟ ਪਾਰਕ, ਮੈਂਡਸਨ ਕਾਉਂਟੀ, ਉੱਥੋਂ ਇਹ ਪਲਾਂਟਸ ਉਸਨੇ ਚੋਰੀ ਕੀਤੇ। ਦੱਸੋ ਕਿ ਕਮਲਿਆਂ ਵਾਲੀ ਜਿਹੜੀ ਗੱਲ ਆ, ਇਹ ਜਿਹੜੇ ਹਰਜੋਤ ਸਿੰਘ ਜੀ ਜਿਹੜੇ ਸਕਲੈਂਟ ਪਲਾਂਟਸ ਆ, ਜਿੱਦਾਂ ਕਹਿ ਲਓ ਵੀ ਕੈਕਟਸ ਵਰਗੇ ਜਿਹੜੇ ਹੁੰਦੇ, ਬਹੁਤ ਘੱਟ ਪਾਣੀ ਪਾਉਂਦਾ ਆ। ਹਫ਼ਤੇ ਤਿੰਨਾਂ ਕੁ ਹਫ਼ਤਿਆਂ ਬਾਅਦ ਕਿਤੇ ਮਾੜਾ ਮੋਟਾ ਪਾਣੀ ਪਾਈਦਾ। ਛੋਟੇ ਛੋਟੇ ਜਿਹੜੇ ਆ ਉਹ ਕੈਕਟਸ ਵਰਗੇ ਜਿਹੜੇ ਉਹ ਹੁੰਦੇ ਆ। ਸੋ ਕੀ ਤੁਸੀਂ ਕਰੋਗੇ ਅਜਿਹੇ ਲੋਕਾਂ ਦਾ ਵੀ ਪਾਰਕਾਂ ਦੇ ਵਿੱਚੋਂ ਵੀ ਜਿਹੜੀਆਂ ਉਹ ਚੋਰੀਆਂ ਕਰੀ ਜਾ ਰਹੇ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, US ਜਿਹੜੀ ਆ ਡਿਪਾਰਟਮੈਂਟ ਆਫ ਜਸਟਿਸ ਦੁਆਰਾ ਇੱਕ ਟੈਕਸਸ ਦੇ ਵਸਨੀਕ ਆ, ਉਸ ਦੇ ਉੱਤੇ ਚਾਰਜਿਸ ਲਾਏ ਗਏ ਆ। ਉਸ ਨੇ ਜਾਰਜੀਆ ਦੇ ਇਲੈਕਸ਼ਨ ਅਧਿਕਾਰੀ ਆ, ਉਹਨਾਂ ਨੂੰ ਧਮਕਾਇਆ ਸੀਗਾ। ਇਹ ਚਾਰਜ ਕਹਿੰਦੇ ਆ ਵੀ ਇਹ ਪਹਿਲਾ ਕੇਸ ਅਜਿਹਾ ਦੇਖਿਆ ਗਿਆ ਹੈ ਜਿਸ ਦੇ ਵਿੱਚ ਇੱਕ ਫੈਡਰਲ ਟਾਸਕ ਫੋਰਸ ਦੇ ਦੁਆਰਾ ਇਲੈਕਸ਼ਨ ਵਰਕਰਸ ਨੂੰ ਧਮਕਾਉਣ, ਇੰਟੀਮੀਡੇਟ ਕਰਨ ਦੇ ਮਾਮਲੇ ਦੇ ਵਿੱਚ ਕਿਸੇ ਨੂੰ ਚਾਰਜ ਕੀਤਾ ਗਿਆ ਹੋਵੇ। ਰਿਊਟਰਸ ਨੇ ਇਹ ਜਿਹੜੀ ਆ ਰਿਪੋਰਟ ਕੀਤੀ ਆ ਵੀ ਜਾਰਜੀਆ ਤੇ ਜਿਹੜੀਆਂ ਹੋਰ ਬੈਟਲ ਗਰਾਊਂਡ ਸਟੇਟਸ, ਜਿੱਥੇ ਗੁਲਿਆਨੀ ਉਹਨਾਂ ਨੇ ਕਾਫੀ ਝੂਠ ਬੋਲਿਆ ਇਲੈਕਸ਼ਨ ਹਾਰਨ ਤੋਂ ਬਾਅਦ ਦੇ ਵਿੱਚ, ਉਹਨਾਂ ਦੇ ਜਿਹੜੇ ਇਲੈਕਸ਼ਨ ਕਰਮਚਾਰੀ ਸੀਗੇ, ਮੁਲਾਜ਼ਮ ਸੀਗੇ, ਉਹਨਾਂ ਨੂੰ ਜਾਨੋਂ ਮਾਰਨ ਦੀਆਂ ਵੀ ਧਮਕੀਆਂ ਦਿੱਤੀਆਂ ਗਈਆਂ ਸੀ। ਇਸ ਸਸਪੈਕਟ ਦੇ ਟਾਰਗੇਟ ਦੇ ਉੱਤੇ ਕਹਿੰਦੇ ਜਾਰਜੀਆ ਦਾ ਗਵਰਨਰ, ਜਿਹੜੇ ਕੈਂਪ ਸੈਕਟਰੀ ਆਫ ਸਟੇਟ ਰੈਫਨਸਬਰਗਰ ਵੀ ਜਿਹੜੇ ਉਹ ਸ਼ਾਮਲ ਸੀਗੇ। ਤੇ ਹੁਣ
ਇਸ ਨੂੰ ਇੰਡਾਈਟ ਜਿਹੜਾ ਆ ਉਹ ਕੀਤਾ ਗਿਆ ਹੈਗਾ ਆ। ਜੀ, ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਹੀ ਆ, ਆਪਾਂ ਬਿਜ਼ਨਸ ਦੀ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ। ਜਾਂਦੇ-ਜਾਂਦੇ ਜਿਹੜੇ ਲੋਕ ਬਾਹਰ ਘੁੰਮਣਾ ਫਿਰਨਾ ਪਸੰਦ ਕਰਦੇ ਆ, ਯੋਸੇਮਿਟੀ ਨੈਸ਼ਨਲ ਪਾਰਕ ਨੇ ਇਹ ਅਨਾਉਂਸ ਕੀਤਾ ਆ ਵੀ ਸਮਰ ਦੇ ਵਿੱਚ ਉਹ ਵਿਜ਼ਟਰਸ ਦੀ ਲਿਮਿਟੇਸ਼ਨ ਕਰ ਦੇਣਗੇ। ਜਿਨ੍ਹਾਂ ਨੇ ਉੱਥੇ ਘੁੰਮਣ ਜਾਣਾ ਆ, ਉਹਦੇ ਉੱਤੇ ਉਹ ਲਿਮਿਟ ਲਾਉਣਗੇ। ਸੋ ਮੈਨੂੰ ਲੱਗਦਾ ਵੀ ਪਹਿਲਾਂ ਹੀ ਬੁੱਕ ਕਰਾ ਕੇ ਜਾਣਾ ਪਿਆ ਕਰੂਗਾ। ਕਹਿੰਦੇ ਵੀ ਉੱਥੇ ਮੇਜਰ ਕੰਸਟਰਕਸ਼ਨ ਹੋ ਰਹੀ ਹੈਗੀ ਆ। ਜੀ, ਸੋ ਦੇਖੋ ਕਿ ਜਿਹੜਾ ਇਸ ਬਾਬਤ ਬਣਦਾ, ਉੱਦਾਂ ਬਹੁਤ ਸਾਰੇ ਨੈਸ਼ਨਲ ਪਾਰਕਸ ਜਿਹੜੇ ਉਹ ਹੈਗੇ ਨੇ। ਸੋ ਤੁਸੀਂ ਜਿਹੜਾ ਆ ਹੋਰ ਥਾਵਾਂ ਦੇ ਉੱਤੇ ਉਨੀ ਦੇਰ ਤੱਕ ਜਾ ਕੇ ਬਾਹਰ ਕੁਦਰਤ ਦੇ ਨਜ਼ਦੀਕ ਆ ਸਕਦੇ ਆ। ਬਲੱਡ ਬਾਥ ਜਿਹੜਾ ਹਰਜੋਤ ਸਿੰਘ ਜੀ, ਡਾਓ ਜੋਨਸ ਮਾਰਕੀਟ ਸਟਾਕਸ ਦੇ ਵਿੱਚ ਜਿਹੜਾ ਅੱਜ ਦਾ ਦਿਨ ਵੀ ਉਸ ਹਿਸਾਬ ਦੇ ਨਾਲ ਹੀ ਰਿਹਾ। ਅੱਜ ਤਕਰੀਬਨ 1.3% ਗਿਰਾਵਟ ਦਰਜ ਹੋਈ, 450 ਪੁਆਇੰਟ ਹੋਰ ਡਿੱਗ ਗਿਆ ਡਾਓ ਜੋਨਸ ਤੇ 34,265 ਦੇ ਉੱਤੇ ਮਾਰਕੀਟ ਜਿਹੜੀ ਆ ਉਹ ਕਲੋਜ਼ ਹੋਈ ਆ। ਵੀਕਐਂਡ ਤੋਂ ਪਹਿਲਾਂ S&P ਦੇ ਵਿੱਚ 85 ਪੁਆਇੰਟ ਦੀ ਗਿਰਾਵਟ ਦਰਜ ਕੀਤੀ ਗਈ, 4300 ਤੇ 98 ਤੇ ਬੰਦ ਹੋਇਆ। ਨੈਸਡੈਕ 385 ਪੌਣੇ 3% ਦੀ ਗਿਰਾਵਟ ਤੋਂ ਬਾਅਦ ਚ 13,759 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1,836 ਪ੍ਰਤੀ ਆਉਂਸ ਰਿਹਾ। 10 ਈਅਰ ਯੀਲਡ 1.76% ਦੇ ਰਹੀ ਤੇ ਕ੍ਰਿਪਟੋ ਕਰੰਸੀਜ਼ ਦੇ ਲਈ ਵੀ ਇਹ ਜਿਹੜਾ ਪਿਛਲਾ ਵੀਕ ਆ ਕਾਫੀ ਮਾੜਾ ਰਿਹਾ। ਬਿਟਕੋਇਨ ਦੀ ਕੀਮਤ ਹੋਰ ਘਟੀ ਆ, 36,478 ਦੇ ਉੱਤੇ ਇਸ ਟਾਈਮ ਚੱਲ ਰਹੀ ਆ। ਜੀ, ਇਸੇ ਤਰ੍ਹਾਂ ਇੱਕ ਪ੍ਰੋਮੀਨੈਂਟ ਮਾਰਕੀਟ ਟੈਕਨੀਸ਼ੀਅਨ ਹੈਗਾ ਰਾਲਫ ਐਕਮਪੋਰਾ। ਉਹਨਾਂ ਨੇ ਇਹ ਕਿਹਾ ਆ ਵੀ ਟੈਕਨੀਕਲ ਐਨਾਲਿਸਿਸ ਕਰਦੇ ਆ, ਉਹਨੂੰ ਗੋਡਫਾਦਰ ਵੀ ਕਿਹਾ ਜਾਂਦਾ ਆ। ਉਹ ਕਹਿੰਦੇ ਵੀ 20% ਸਟਾਕ ਮਾਰਕੀਟ ਫਾਲ ਹੋਊਗੀ, ਪਰ ਪੈਨਿਕ ਹੋਣ ਦੀ ਕੋਈ ਜ਼ਰੂਰਤ ਨਹੀਂ, ਕਿਉਂਕਿ ਪਿਛਲੇ 18 ਮਹੀਨਿਆਂ ਦੇ ਵਿੱਚ ਅਨਬਲੀਵੇਬਲ ਗੇਨ ਹੋਇਆ ਹੈਗਾ ਸਟਾਕ ਮਾਰਕੀਟ ਦੇ ਵਿੱਚ। ਜੀ, ਸੋ ਹਰਜੋਤ ਸਿੰਘ ਜੀ, ਜੇ ਤੁਸੀਂ ਡਾਲਰ ਦੇ ਪ੍ਰਾਈਸ ਵੀ ਜਿਹੜਾ ਉਹ ਦੱਸ ਦਿਓ। ਜੀ ਹਾਂ, $1 ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ 74 ਰੁਪਏ ਤੇ 42 ਪੈਸੇ ਦੇ ਬਰਾਬਰ ਰਹੀ ਆ। ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ ਯੂਜ਼।